ਪੰਜਾਬ ਦੇ ਵਿੱਚ ਇਹ ਨਹੀਂ ਹੈ ਕਿ ਹੁਣ ਰਿਪਰੈਸ਼ਨ ਨਹੀਂ ਚੱਲ ਰਹੀ ਔਰ ਅੱਜ ਹੀ ਜਦੋਂ ਬਰਗਾੜੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਸਲੇ ਨੂੰ ਲੈ ਕੇ ਮੋਰਚਾ ਦੁਬਾਰਾ ਸ਼ੁਰੂ ਕਰਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਨੇ ਆਗੂ ਉਹਨਾਂ ਦੇ ਪ੍ਰਧਾਨ ਸਰ ਸਿਮਰਨਜੀਤ ਸਿੰਘ ਮਾਨ ਔਰ ਦੂਸਰੇ ਐਕਟਿਵਿਸਟ ਸਰ ਜਸਕਰਨ ਸਿੰਘ ਖਾਨ ਸਿੰਘ ਵਾਲਾ ਔਰ ਦੂਸਰੇ ਬੈਠੇ ਔਰ ਕਿਵੇਂ ਪੁਲਿਸ ਨੇ ਆ ਕੇ ਜਬਰੀ ਉਹਨਾਂ ਸਾਰਿਆਂ ਨੂੰ ਗ੍ਰਿਫਤਾਰ ਕੀਤਾ ਚੁੱਕਿਆ ਈਵਨ ਤੁਸੀਂ ਪੀਸਫੁਲੀ ਆਪਣੇ ਇਸ਼ਟ ਦੀ ਬੇਅਦਬੀ ਜਿੱਥੇ ਹੋਈ ਹੈ ਉਸ ਦੇ ਖਿਲਾਫ ਆਵਾਜ਼ ਵੀ ਬੁਲੰਦ ਨਹੀਂ ਕਰ ਸਕਦੇ। 84 ਤੋਂ ਇੱਕਦਮ ਬਾਅਦ ਜਿਹੜੀ ਸਟ੍ਰੈਟਜੀ ਬਣਾਈ ਬਾਹਰਲੇ ਸਿੱਖਾਂ ਦੀ ਆਵਾਜ਼ ਬੰਦ ਕਰਨ ਲਈ ਅਸੀਂ ਏਅਰ ਇੰਡੀਆ ਦੇ ਕਨਿਸ਼ਕਾ ਦੇ ਉਸ ਹਾਦਸੇ ਦੀ ਗੱਲ ਕੀਤੀ ਜਿਹੜੀ ਕਿ ਸਿੱਖਾਂ ਦੇ ਖਾਤੇ 'ਚ ਪਾਇਆ ਗਿਆ ਔਰ ਇਸੇ ਤਰ੍ਹਾਂ ਐਕਸਟ੍ਰੈਡੀਸ਼ਨ ਟ੍ਰੀਟੀਆਂ ਕਿਵੇਂ ਇਹਨਾਂ ਨੇ ਸਾਈਨ ਕੀਤੀਆਂ ਕੁਇਕਲੀ ਜਿਹਦੇ ਥੱਲੇ ਜੇ ਅਮਰੀਕਾ ਦੇ ਵਿੱਚ ਕੁੱਕੀ ਸੁੱਖੀ ਰਣਜੀਤ ਸਿੰਘ ਗਿੱਲ ਸੁਖਵਿੰਦਰ ਸਿੰਘ ਸੰਧੂ ਆਉਂਦੇ ਨੇ ਐਕਸਟ੍ਰੈਡੀਸ਼ਨ ਟ੍ਰੀਟੀ ਥੱਲੇ ਉਹਨਾਂ ਨੂੰ ਵਾਪਸ ਲੈ ਗਏ। ਭਾਈ ਹਰਪਾਲ ਸਿੰਘ ਚੀਮਾ ਨੂੰ ਇੱਥੋਂ ਵਾਪਸ ਲੈ ਗਏ। ਭਾਈ ਕੁਲਵੀਰ ਸਿੰਘ ਬੜਾ ਪਿੰਡ ਨੂੰ ਲੈ ਗਏ ਔਰ ਇਹੀ ਪਾਰਟ ਉਹਨਾਂ ਨੇ ਜਿਹੜਾ ਇੱਕ ਤਲਵਾਰ ਦੀ ਤਰ੍ਹਾਂ ਲਟਕਾ ਦਿੱਤਾ ਜਿਹੜਾ ਜੇ ਕੋਈ ਇੱਥੇ ਆ ਵੀ ਜਾਂਦਾ ਤੇ ਉਹਨੂੰ ਉਹਨਾਂ ਦੇ ਉੱਤੇ ਉਹਨਾਂ ਦੀ ਅੱਖ ਹੁੰਦੀ। ਜਗਤਾਰ ਸਿੰਘ ਜੌਲ ਬ੍ਰਿਟਿਸ਼ ਨੌਜਵਾਨ ਜਿਹੜੇ ਕਿ ਬ੍ਰਿਟਿਸ਼ ਸਿਟੀਜ਼ਨ ਨੇ ਯੂਕੇ ਦੇ ਉਹਨਾਂ ਨੇ ਨੈਵਰ ਫੋਰਗੇਟ 84 ਵੈਬਸਾਈਟ ਬਣਾਇਆ ਜਿਹਦੇ ਤੇ ਬਹੁਤ ਸਾਰੇ ਸ਼ਹੀਦ ਸਿੰਘਾਂ ਸਿੰਘਣੀਆਂ ਦੀਆਂ ਪਿਕਚਰਸ ਸੀ। ਉਹ ਵਿਆਹ ਕਰਵਾਉਣ ਦੇ ਲਈ ਜਿਹੜੇ ਨੇ ਉਹ ਪੰਜਾਬ ਗਏ ਔਰ ਆਪਣੀ ਵਿਆਹ ਉਹਨਾਂ ਦਾ ਹੋ ਗਿਆ ਆਪਣੀ ਸਿੰਘਣੀ ਨਾਲ ਉਹ ਔਰ ਕਿਵੇਂ ਪੁਲਿਸ ਨੇ ਉਹਨਾਂ ਨੂੰ ਚੁੱਕਿਆ ਆ ਕੇ ਔਰ 4 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਾ ਹੈ ਉਹਨਾਂ ਨੂੰ ਤਿਹਾੜ ਜੇਲ੍ਹ ਦੇ ਵਿੱਚ ਉਹਨਾਂ ਦੇ ਉੱਤੇ ਕੋਈ ਮੁਕੱਦਮਾ ਨਹੀਂ ਚੱਲਿਆ ਔਰ ਉਹ ਸਕਾਟਲੈਂਡ ਦੇ ਰਹਿਣ ਵਾਲੇ ਨੇ ਇਸ ਲਈ ਸਕਾਟਿਸ਼ ਜਿਹੜੇ ਮੈਂਬਰ ਪਾਰਲੀਮੈਂਟ ਉਹਨਾਂ ਦੇ ਹਲਕੇ ਦੇ ਉਹਨਾਂ ਨੇ ਵੀ ਲਗਾਤਾਰ ਆਵਾਜ਼ ਚੁੱਕੀ। ਤਨਮਨਜੀਤ ਸਿੰਘ ਢੇਸੀ ਵੀ ਇੱਕ ਸਟੇਜ ਤੇ 200 ਤੋਂ ਜ਼ਿਆਦਾ ਬ੍ਰਿਟਿਸ਼ ਪਾਰਲੀਮੈਂਟ ਮੈਂਬਰਾਂ ਨੇ ਉਹਨਾਂ ਦੇ ਹੱਕ 'ਚ ਆਵਾਜ਼ ਚੁੱਕਦਿਆਂ ਭਾਰਤ ਸਰਕਾਰ ਨੂੰ ਕਿਹਾ ਕਿ ਭਾਈ ਉਹਨਾਂ ਦੀ ਤੁਸੀਂ ਜਿਹੜੀ ਆ ਉਹਨੂੰ ਰਿਹਾ ਕਰੋ ਸਾਡਾ ਸਿਟੀਜ਼ਨ ਹੈ। ਔਰ ਉਸੇ ਪੀਰੀਅਡ ਦੇ ਵਿੱਚ ਰਾਜੀਵ ਗਾਂਧੀ ਜਦੋਂ ਪ੍ਰਾਈਮ ਮਿਨਿਸਟਰ ਬਣਦਾ ਹੈ 3rd ਰੇਟ ਇਹਨਾਂ ਦੇ ਬ੍ਰਿਟਿਸ਼ ਜਹਾਜ਼ ਜਗੁਆਰ ਜਿਹਨੂੰ ਇੰਡੀਅਨ ਜਿਹੜੇ ਐਕਸਪਰਟ ਸੀ 에ਅਰ ਫੋਰਸ ਦੇ ਉਹਨਾਂ ਨੇ ਨਕਾਰਿਆ ਹੋਇਆ ਸੀ ਇਸ ਸ਼ਰਤ ਦੇ ਉੱਤੇ ਰਾਜੀਵ ਗਾਂਧੀ ਨੇ ਉਹ ਡੀਲ ਮੰਨੀ ਥਰੂ ਕਰਵਾਈ ਕਿ ਭਾਈ ਇੱਥੇ ਤੁਸੀਂ ਖਾਲਿਸਤਾਨੀ ਲਹਿਰ ਨੂੰ ਕੁਚਲੋ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਸਭ ਜਾਣਦੇ ਹੋ ਕਿ ਯੂਕੇ ਦੇ ਸਿਟੀਜ਼ਨ ਜੱਗੀ ਜੋਲ ਪਿਛਲੇ ਲਗਭਗ 4 ਸਾਲ ਤੋਂ ਬਿਨਾਂ ਮੁਕੱਦਮਾ ਚਲਾਏ ਭਾਰਤ ਦੀ ਜੇਲ੍ਹ ਵਿੱਚ ਬੰਦ ਹਨ। ਸੋ ਇਸ ਸੰਬੰਧੀ ਬ੍ਰਿਟਿਸ਼ ਪਾਰਲੀਮੈਂਟ ਵਿੱਚ ਜੱਗੀ ਜੋਲ ਦੀ ਰਿਹਾਈ ਲਈ ਡਿਬੇਟ ਹੋਈ। ਸੋ ਯੂਕੇ ਵਿੱਚ ਭਾਰਤੀ ਹਾਈ ਕਮਿਸ਼ਨਰ ਨੇ ਇਸ ਤੇ ਤਿੱਖਾ ਰਿਐਕਸ਼ਨ ਕੀਤਾ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਅਤੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ ਅਸੀਂ ਅਕਸਰ ਇਹ ਗੱਲ ਕਰਦੇ ਹਾਂ ਕਿ ਡਾਇਸਪੋਰਾ ਸਿੱਖ ਖਾਲਿਸਤਾਨ ਮੂਵਮੈਂਟ ਦੀ ਰੀੜ ਦੀ ਹੱਡੀ ਨੇ। ਅੱਛਾ। ਦੁਸ਼ਮਣ ਸਾਡਾ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦਾ ਹੈ ਕਿ ਉੱਥੇ ਭਾਰਤੀ ਕਬਜ਼ੇ ਵਾਲੇ ਪੰਜਾਬ 'ਚ ਤਾਂ ਉਹਨਾਂ ਨੇ ਕਦੇ ਟਾਡਾ ਕਦੇ ਪੋਟਾ ਹੁਣ UAPA ਦੇ ਥੱਲੇ ਜਿਹੜਾ ਹੈ ਉਹ ਪੂਰਾ ਤਸ਼ੱਦਦ ਦਾ ਦੌਰ ਚਲਾ ਕੇ ਔਰ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਇੱਕ ਤੋਂ ਬਾਅਦ ਇੱਕ ਘੱਲੂਕਾਰਾ ਵਰਤਾ ਕੇ ਲੋਕਾਂ ਦੀ ਆਵਾਜ਼ ਨੂੰ ਕੁਚਲਿਆ ਹੋਇਆ ਹੈ। ਔਰ ਅੱਜ ਜਦੋਂ ਅਸੀਂ ਗੱਲ ਵੀ ਕਰ ਰਹੇ ਹਾਂ ਆਲਰੇਡੀ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਪੰਜਾਬ ਦੇ ਵਿੱਚ ਥਾਂ ਜਿਹੜਾ ਉਹ ਛਾਪੇ ਮਾਰ ਕੇ ਉਹਨਾਂ ਨੇ ਮੋਗਾ ਮਾਨਸਾ ਹੋਰ 4-5 ਥਾਵਾਂ ਤੇ 8-10 ਨੌਜਵਾਨ ਚੁੱਕੇ ਹੋਏ ਨੇ ਇਹ ਕਹਿ ਕੇ ਕਿ ਜੀ ਇਹ ਬਾਹਰ ਬੈਠੇ ਖਾਲਿਸਤਾਨੀ ਸਿੱਖਸ ਫਾਰ ਜਸਟਿਸ ਦੇ ਫਲਾਂ ਐਕਟਿਵਿਸਟ ਉਹਨਾਂ ਨੇ ਗੈਂਗ ਬਣਾਈ ਹੈ ਉਹਨਾਂ ਲਈ ਕੰਮ ਕਰਦੇ ਨੇ ਐਕਸਟੋਰਸ਼ਨ ਕਰਦੇ ਨੇ ਦੂਸਰਾ ਕਰਦੇ ਨੇ। ਸੋ ਆਲਰੇਡੀ ਪੰਜਾਬ ਦੇ ਵਿੱਚ ਇਹ ਨਹੀਂ ਹੈ ਕਿ ਹੁਣ ਰਿਪਰੈਸ਼ਨ ਨਹੀਂ ਚੱਲ ਰਹੀ ਔਰ ਅੱਜ ਹੀ ਜਦੋਂ ਬਰਗਾੜੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਸਲੇ ਨੂੰ ਲੈ ਕੇ ਮੋਰਚਾ ਦੁਬਾਰਾ ਸ਼ੁਰੂ ਕਰਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਨੇ ਆਗੂ ਉਹਨਾਂ ਦੇ ਪ੍ਰਧਾਨ ਸਰ ਸਿਮਰਨਜੀਤ ਸਿੰਘ ਮਾਨ ਔਰ ਦੂਸਰੇ ਐਕਟਿਵਿਸਟ ਸਰ ਜਸਕਰਨ ਸਿੰਘ ਖਾਨ ਸਿੰਘ ਵਾਲਾ ਔਰ ਦੂਸਰੇ ਬੈਠੇ ਔਰ ਕਿਵੇਂ ਪੁਲਿਸ ਨੇ ਆ ਕੇ ਜਬਰੀ ਉਹਨਾਂ ਸਾਰਿਆਂ ਨੂੰ ਗ੍ਰਿਫਤਾਰ ਕੀਤਾ ਚੁੱਕਿਆ ਈਵਨ ਤੁਸੀਂ ਪੀਸਫੁਲੀ ਆਪਣੇ ਇਸ਼ਟ ਦੀ ਬੇਅਦਬੀ ਜਿੱਥੇ ਹੋਈ ਹੈ ਉਸ ਦੇ ਖਿਲਾਫ ਆਵਾਜ਼ ਵੀ ਬੁਲੰਦ ਨਹੀਂ ਕਰ ਸਕਦੇ। ਸੋ ਇਹ ਵਰਤਾਰਾ ਬਰਾਬਰ ਜਾਰੀ ਹੈ ਔਰ ਕਿਉਂਕਿ ਹਕੂਮਤ ਨੇ 84 ਤੋਂ ਇੱਕਦਮ ਬਾਅਦ ਜਿਹੜੀ ਸਟ੍ਰੈਟਜੀ ਬਣਾਈ ਬਾਹਰਲੇ ਸਿੱਖਾਂ ਦੀ ਆਵਾਜ਼ ਬੰਦ ਕਰਨ ਲਈ ਅਸੀਂ ਏਅਰ ਇੰਡੀਆ ਦੇ ਕਨਿਸ਼ਕਾ ਦੇ ਉਸ ਹਾਦਸੇ ਦੀ ਗੱਲ ਕੀਤੀ ਜਿਹੜੀ ਕਿ ਸਿੱਖਾਂ ਦੇ ਖਾਤੇ 'ਚ ਪਾਇਆ ਗਿਆ ਔਰ ਇਸੇ ਤਰ੍ਹਾਂ ਐਕਸਟ੍ਰੈਡੀਸ਼ਨ ਟ੍ਰੀਟੀਆਂ ਕਿਵੇਂ ਇਹਨਾਂ ਨੇ ਸਾਈਨ ਕੀਤੀਆਂ ਕੁਇਕਲੀ ਜਿਹਦੇ ਥੱਲੇ
ਜੇ ਅਮਰੀਕਾ ਦੇ ਵਿੱਚ ਕੁੱਕੀ ਸੁੱਖੀ ਰਣਜੀਤ ਸਿੰਘ ਗਿੱਲ ਸੁਖਵਿੰਦਰ ਸਿੰਘ ਸੰਧੂ ਆਉਂਦੇ ਨੇ ਐਕਸਟ੍ਰਾਡੀਸ਼ਨ ਟ੍ਰੀਟੀ ਥੱਲੇ, ਉਹਨਾਂ ਨੂੰ ਵਾਪਸ ਲੈ ਗਏ। ਭਾਈ ਹਰਪਾਲ ਸਿੰਘ ਚੀਮਾ ਨੂੰ ਇੱਥੋਂ ਵਾਪਸ ਲੈ ਗਏ, ਭਾਈ ਕੁਲਵੀਰ ਸਿੰਘ ਬੜਾ ਪਿੰਡ ਨੂੰ ਲੈ ਗਏ। ਔਰ ਇਹੀ ਪਾਰਟ ਉਹਨਾਂ ਨੇ ਜਿਹੜਾ ਇੱਕ ਤਲਵਾਰ ਦੀ ਤਰ੍ਹਾਂ ਲਟਕਾ ਦਿੱਤਾ ਹੈ, ਜਿਹੜਾ ਜੇ ਕੋਈ ਇੱਥੇ ਆ ਵੀ ਜਾਂਦਾ ਤੇ ਉਹਨੂੰ ਉਹਨਾਂ ਦੇ ਉੱਤੇ ਉਹਨਾਂ ਦੀ ਅੱਖ ਹੁੰਦੀ ਹੈ ਨਾਲ ਦੀ ਨਾਲ ਬਦਨਾਮ ਕਰਨ ਦੀ ਲਾਈਨ ਕਿ ਜੀ ਉੱਥੇ ਜਿਹੜੀ ਆਪ ਇਹਨਾਂ ਦੀਆਂ ਏਜੰਸੀਆਂ ਦਹਿਸ਼ਤਗਰਦੀ ਕਰਦੀਆਂ ਨੇ, ਉਹਦੇ 'ਚ ਤੁਸੀਂ ਬਾਹਰਲੇ ਸਿੱਖਾਂ ਨੂੰ ਜਿਹੜਾ ਉਹ ਬਲੇਮ ਕਰੋ ਔਰ ਫਿਰ ਬਾਹਰਲੀਆਂ ਸਰਕਾਰਾਂ 'ਤੇ ਦਬਾਅ ਪਾਓ ਕਿ ਜੀ ਸਿੱਖਾਂ ਦੀ ਖਾਲਿਸਤਾਨ ਦੀ ਮੰਗ ਨੂੰ ਉੱਠਣ ਨਾ ਦਿਓ। ਹਾਲਾਂਕਿ ਇਹਨਾਂ ਮੁਲਕਾਂ ਦੇ ਵਿੱਚ ਪੀਸਫੁਲੀ ਆਪਣੀ ਗੱਲ ਕਹਿਣ ਦਾ ਸਾਨੂੰ ਹੱਕ ਹੈ। ਹੁਣ ਅਸੀਂ ਦੇਖਦੇ ਹਾਂ ਕਿ ਜਿਹੜੇ ਇਹਨਾਂ ਦੇ ਜ਼ੁਲਮਾਂ ਦਾ ਸ਼ਿਕਾਰ ਹੋ ਕੇ ਸ਼ਹੀਦ ਯੋਧੇ ਔਰ ਇਨੋਸੈਂਟ ਸਿੱਖ ਮਾਰੇ ਗਏ, ਅਸੀਂ ਉਹਨਾਂ ਨੂੰ ਜਾਂ ਉਹਨਾਂ ਦੀਆਂ ਪਿਕਚਰਸ ਨੂੰ ਯਾਦ ਵੀ ਨਹੀਂ ਕਰ ਸਕਦੇ ਜਾਂ ਉਹਨਾਂ ਦਾ ਰਿਕਾਰਡ ਵੀ ਨਹੀਂ ਰੱਖ ਸਕਦੇ। ਇਹ ਸਬੂਤ ਹੈ ਕਿ ਕਿਵੇਂ ਜਗਤਾਰ ਸਿੰਘ ਜੌਲ ਬ੍ਰਿਟਿਸ਼ ਨੌਜਵਾਨ ਜਿਹੜੇ ਕਿ ਬ੍ਰਿਟਿਸ਼ ਸਿਟੀਜ਼ਨ ਨੇ ਯੂਕੇ ਦੇ, ਉਹਨਾਂ ਨੇ ਨੈਵਰ ਫੋਰਗੇਟ 84 ਵੈਬਸਾਈਟ ਬਣਾਇਆ ਜਿਹਦੇ ਤੇ ਬਹੁਤ ਸਾਰੇ ਸ਼ਹੀਦ ਸਿੰਘਾਂ ਸਿੰਘਣੀਆਂ ਦੀਆਂ ਪਿਕਚਰਸ ਸੀ। ਔਰ ਕਿਵੇਂ ਏਜੰਸੀਆਂ ਨੇ ਜਦੋਂ ਕਿ ਉਹ ਵਿਆਹ ਕਰਵਾਉਣ ਦੇ ਲਈ ਜਿਹੜੇ ਨੇ ਉਹ ਪੰਜਾਬ ਗਏ ਔਰ ਆਪਣੀ ਵਿਆਹ ਉਹਨਾਂ ਦਾ ਹੋ ਗਿਆ ਆਪਣੀ ਸਿੰਘਣੀ ਨਾਲ, ਉਹ ਸ਼ਾਪਿੰਗ ਕਰ ਰਹੇ ਸੀ ਔਰ ਕਿਵੇਂ ਪੁਲਿਸ ਨੇ ਉਹਨਾਂ ਨੂੰ ਚੁੱਕਿਆ ਆ ਕੇ। ਔਰ 4 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਾ ਹੈ ਉਹਨਾਂ ਨੂੰ ਤਿਹਾੜ ਜੇਲ੍ਹ ਦੇ ਵਿੱਚ। ਉਹਨਾਂ ਦੇ ਉੱਤੇ ਕਿਸ ਕਿਸਮ ਦੇ ਟੌਰਚਰ ਕੀਤੇ ਗਏ, ਇੱਕ ਤੋਂ ਬਾਅਦ ਇੱਕ ਝੂਠਾ ਕੇਸ ਪਾਇਆ ਗਿਆ, ਪਰ 4 ਸਾਲ ਬੀਤਣ ਬਾਅਦ ਵੀ ਉਹਨਾਂ ਦੀ ਆਰਬਿਟਰੇਰੀ ਡਿਟੈਂਸ਼ਨ ਹੈ, ਉਹਨਾਂ ਦੇ ਉੱਤੇ ਕੋਈ ਮੁਕੱਦਮਾ ਨਹੀਂ ਚੱਲਿਆ। ਔਰ ਉਹ ਸਕਾਟਲੈਂਡ ਦੇ ਰਹਿਣ ਵਾਲੇ ਨੇ, ਇਸ ਲਈ ਸਕਾਟਿਸ਼ ਜਿਹੜੇ ਮੈਂਬਰ ਪਾਰਲੀਮੈਂਟ ਉਹਨਾਂ ਦੇ ਹਲਕੇ ਦੇ, ਉਹਨਾਂ ਨੇ ਵੀ ਲਗਾਤਾਰ ਆਵਾਜ਼ ਚੁੱਕੀ। ਤਨਮਨਜੀਤ ਸਿੰਘ ਢੇਸੀ ਵੀ ਇੱਕ ਸਟੇਜ ਤੇ 200 ਤੋਂ ਜ਼ਿਆਦਾ ਬ੍ਰਿਟਿਸ਼ ਪਾਰਲੀਮੈਂਟ ਮੈਂਬਰਾਂ ਨੇ ਉਹਨਾਂ ਦੇ ਹੱਕ 'ਚ ਆਵਾਜ਼ ਚੁੱਕਦਿਆਂ ਭਾਰਤ ਸਰਕਾਰ ਨੂੰ ਕਿਹਾ ਕਿ ਭਾਈ ਉਹਨਾਂ ਦੀ ਤੁਸੀਂ ਜਿਹੜੀ ਆ ਉਹਨੂੰ ਰਿਹਾ ਕਰੋ, ਸਾਡਾ ਸਿਟੀਜ਼ਨ ਹੈ। ਲੇਕਿਨ ਅਸੀਂ ਇਹ ਦੇਖਦੇ ਹਾਂ ਵੀ ਜੇ ਰਾਜੀਵ ਗਾਂਧੀ ਜਦੋਂ ਪ੍ਰਾਈਮ ਮਿਨਿਸਟਰ ਬਣਦਾ ਆਪਣੀ ਮਾਂ ਦੇ ਮਰਨ ਤੋਂ ਬਾਅਦ, ਉਦੋਂ ਵੀ ਯੂਕੇ ਦੇ ਵਿੱਚ ਮੂਵਮੈਂਟ ਖਾਲਿਸਤਾਨ ਦੀ ਬੜੀ ਮਜ਼ਬੂਤ ਸੀ। ਮਾਰਗਰੇਟ ਥੈਚਰ ਜਿਹੜੇ ਇੰਦਰਾ ਗਾਂਧੀ ਨਾਲ ਵੀ ਸਮਝੌਤਾ ਕੀਤਾ ਹੋਇਆ ਸੀ, ਜਿਹਦੇ ਲਈ ਫਰਵਰੀ 1984 'ਚ ਇੰਦਰਾ ਗਾਂਧੀ ਨੇ ਉਹਨੂੰ ਲਿਖਿਆ ਔਰ MI6 ਦੇ ਉਹਨਾਂ ਦੇ ਜਿਹੜੇ ਆਫੀਸਰ ਸੀ ਉਹਨਾਂ ਦੀ ਖੁਫੀਆ ਏਜੰਸੀ ਦੇ, ਉਹ ਦਿੱਲੀ ਗਏ। ਜੂਨ 84 ਦੇ ਹਮਲੇ ਦੀ ਪਲੈਨਿੰਗ 'ਚ ਉਹਨਾਂ ਦਾ ਵੀ ਇੱਕ ਰੋਲ ਹੈ, ਜਿਹਨੂੰ ਡਾਕੂਮੈਂਟਸ ਨੂੰ ਜਿਹੜਾ ਹੁਣ ਦੁਬਾਰਾ ਕਲਾਸੀਫਾਈ ਕਰ ਦਿੱਤਾ ਗਿਆ। ਔਰ ਉਸੇ ਪੀਰੀਅਡ ਦੇ ਵਿੱਚ ਰਾਜੀਵ ਗਾਂਧੀ ਜਦੋਂ ਪ੍ਰਾਈਮ ਮਿਨਿਸਟਰ ਬਣਦਾ, 3rd ਰੇਟ ਇਹਨਾਂ ਦੇ ਬ੍ਰਿਟਿਸ਼ ਜਹਾਜ਼ ਜਗੁਆਰ, ਜਿਹਨੂੰ ਇੰਡੀਅਨ ਜਿਹੜੇ ਐਕਸਪਰਟ ਸੀ 에ਅਰ ਫੋਰਸ ਦੇ, ਉਹਨਾਂ ਨੇ ਨਕਾਰਿਆ ਹੋਇਆ ਸੀ। ਇਸ ਸ਼ਰਤ ਦੇ ਉੱਤੇ ਰਾਜੀਵ ਗਾਂਧੀ ਨੇ ਉਹ ਡੀਲ ਮੰਨੀ, ਥਰੂ ਕਰਵਾਈ ਕਿ ਭਾਈ ਇੱਥੇ ਤੁਸੀਂ ਖਾਲਿਸਤਾਨੀ ਲਹਿਰ ਨੂੰ ਕੁਚਲੋ। ਔਰ ਅਸੀਂ ਦੇਖਦੇ ਹਾਂ ਕਿ ਉਸੇ ਵਰੇ ਨਵੰਬਰ 'ਚ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਨਗਰ ਕੀਰਤਨ ਦੀ ਇਜਾਜ਼ਤ ਮਾਰਗਰੇਟ ਥੈਚਰ ਦੀ ਸਰਕਾਰ ਨੇ ਨਹੀਂ ਸੀ ਦਿੱਤੀ, ਕਿਉਂਕਿ ਇਹ ਵਪਾਰੀ, ਜਿਹਨੂੰ ਨੈਪੋਲੀਅਨ ਨੇ ਕਿਹਾ ਸੀ ਵੀ ਕੰਟਰੀ ਆਫ ਸ਼ਾਪਕੀਪਰਸ, ਇਹਨਾਂ ਨੇ ਆਪਣੇ ਜਗੁਆਰ ਜਹਾਜ਼ ਵੇਚੇ। ਔਰ ਇਹੀ ਹੁਣ ਤੱਕ, ਕਿਉਂਕਿ ਕੈਨੇਡਾ ਔਰ ਯੂਕੇ ਇਹ ਦੋ ਐਸੇ ਮੁਲਕ ਨੇ ਜਿੱਥੇ ਸਿੱਖਾਂ ਦਾ ਪੋਲੀਟੀਕਲ ਵੇਟ ਹੈ ਮਚ ਬਿਯੋਂਡ ਉਹਨਾਂ ਦੀ ਪੋਪੂਲੇਸ਼ਨ ਦੇ, ਔਰ ਉਹ ਅਸਰ ਅੰਦਾਜ਼ ਹੁੰਦੇ ਨੇ ਉਹਨਾਂ ਦੇ ਉੱਤੇ। ਅਮਰੀਕਾ ਦੇ ਵਿੱਚ ਵੀ ਹੈ, ਲੇਕਿਨ ਕਿਉਂਕਿ ਅਮਰੀਕਾ ਬਹੁਤ ਵੱਡਾ ਮੁਲਕ ਹੈ, 3000 ਮੀਲ 'ਚ ਫੈਲਿਆ ਹੋਇਆ ਹੈ, ਸਿੱਖ ਭਾਵੇਂ ਅਮਰੀਕਾ 'ਚ ਉਨੇ ਹੀ ਰਹਿੰਦੇ ਨੇ ਜਿੰਨੇ ਕੈਨੇਡਾ 'ਚ, ਪਰ ਇੱਥੇ ਅਸੀਂ ਕੋਈ ਅਜੇ ਤੱਕ ਇਸ ਯੋਗ ਵੀ ਨਹੀਂ ਹੈ। ਹਾਲਾਂ 1950 'ਚ ਇੱਕ ਸਿੱਖ ਕਾਂਗਰਸਮੈਨ ਦਲੀਪ ਸਿੰਘ ਸੌਂਦ ਬਣਿਆ, ਉਸ ਤੋਂ ਬਾਅਦ ਕਦੇ ਵੀ ਜਿਹੜਾ ਸਾਡੀ ਪਹੁੰਚ ਨਹੀਂ ਹੈ, ਕਿਉਂਕਿ ਕਿਤੇ ਵੀ ਹੁਣ ਚਲੋ ਕੌਂਸਲ ਦੇ ਵਿੱਚ ਮੇਅਰ ਤੱਕ ਪਹੁੰਚਣ ਦੀ ਗੱਲ ਆਈ ਹੈ। ਔਰ ਯੂਕੇ ਕਿਉਂਕਿ ਜਿਓਗ੍ਰਾਫੀਕਲ ਪ੍ਰੋਕਸੀਮਿਟੀ ਵੀ ਹੈ ਪੰਜਾਬ ਦੇ ਨਾਲ, ਔਰ ਜੁੜੇ ਹੋਏ ਨੇ ਜਿਹੜੇ ਯੂਕੇ ਦੇ ਸਿੱਖ ਨੇ, ਆਣ ਜਾਣ ਵੀ ਰੱਖਦੇ ਨੇ, ਔਰ 84 ਤੋਂ ਬਾਅਦ ਪਾਵਰਫੁਲ ਆਵਾਜ਼ ਵੀ ਖਾਲਿਸਤਾਨ ਲਈ ਉੱਠੀ। ਇਸ ਲਈ ਕੈਨੇਡਾ ਔਰ ਜਿਹੜਾ ਯੂਕੇ ਔਰ ਹੁਣ ਅਮਰੀਕਾ ਵੀ ਇਹ ਇਹਨਾਂ ਦੀ ਰਡਾਰ ਸਕਰੀਨ ਤੇ ਹੈ, ਜਿੱਥੇ ਭਾਰਤੀ ਕੋਈ ਵੀ ਆਵਾਜ਼ ਨੂੰ ਉੱਠਣ ਨਹੀਂ ਦੇਣਾ ਚਾਹੁੰਦੇ। ਔਰ ਇਹ ਜੱਗੀ ਜੌਲ ਦੀ ਗ੍ਰਿਫਤਾਰੀ ਔਰ ਝੂਠੇ ਕੇਸ ਔਰ ਕੋਈ ਟਰਾਇਲ ਨਹੀਂ, ਇਹ ਮੈਸੇਜ ਦੇਣ ਲਈ ਸੀ ਡਾਇਸਪੋਰਾ ਸਿੱਖਾਂ ਨੂੰ ਕਿ ਭਾਈ ਤੁਹਾਨੂੰ ਅਸੀਂ ਜਿਹੜਾ ਉਹ ਸਿਰ ਨਹੀਂ ਚੁੱਕਣ ਦੇਵਾਂਗੇ। ਔਰ ਇਹਦੇ ਬਾਵਜੂਦ ਕਿ 4 ਸਾਲ ਬੀਤ ਚੁੱਕੇ ਨੇ, ਕੋਈ ਇਫੈਕਟਿਵ, ਕਿਉਂਕਿ ਗਵਰਨਮੈਂਟ ਕੰਜ਼ਰਵੇਟਿਵਸ ਦੀ ਚੱਲ ਰਹੀ ਹੈ ਲਗਾਤਾਰਤਾ ਨਾਲ ਉਸ ਸਾਰੇ ਪੀਰੀਅਡ ਦੇ ਵਿੱਚ। ਔਰ ਹੁਣ ਵੀ ਜਿਸ ਕਿਸਮ ਦਾ, ਇਹ ਤਾਂ 26 ਜਨਵਰੀ ਤੇ ਚੱਲਿਆ ਸੀ ਬੋਰਿਸ ਜੌਨਸਨ ਸਪੈਸ਼ਲ ਗੈਸਟ ਬਣ ਕੇ, ਔਰ ਹੁਣ ਵੀ ਮਤਲਬ ਜਿਸ ਤਰੀਕੇ ਦਾ ਇਹਨਾਂ ਦਾ ਅੰਦਾਜ਼ ਹੈ, ਲੇਕਿਨ ਇਹਦੇ ਬਾਵਜੂਦ ਇੱਕ ਇਸ਼ੂ ਇੰਨਾ ਕੁ ਪਾਵਰਫੁਲ ਇਸ਼ੂ ਹੈ
ਕਿ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਬੀਤੇ ਦਿਨੀ ਇਸ ਦੇ ਉੱਤੇ ਫੁੱਲ ਸਕੇਲ ਡਿਬੇਟ ਹੋਈ ਔਰ ਇਹਦੀ ਰਿਪੋਰਟਿੰਗ BBC ਪੰਜਾਬੀ ਨੇ ਵੀ ਕੀਤੀ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਦਾ ਜਿਹੜਾ ਫਾਰਨ ਮਿਨਿਸਟਰ ਹੈ ਮਿਸਟਰ ਡੋਮਿਨਿਕ ਰੌਬ, ਉਹਨੇ ਤਾਂ ਗੋਂਗਲੂਆਂ ਤੋਂ ਮਿੱਟੀ ਲਾਈ। ਉਹੀ ਗੋਲਮੋਲ ਜਵਾਬ ਕਿ ਜੀ ਅਸੀਂ ਉਠਾਇਆ ਸਵਾਲ ਚੁੱਕ ਰਹੇ ਹਾਂ, ਅਸੀਂ ਭਾਰਤ ਦੇ ਨੁਮਾਇੰਦੇ ਨਾਲ ਚੁੱਕ ਰਹੇ ਹਾਂ, ਪਰ ਉਹਨਾਂ ਦੇ ਜਿਹੜੇ ਮੈਂਬਰ ਮਾਰਟਿਨ ਡਿਕੋਰਟੀ ਹੇਗਸ ਜਿਨ੍ਹਾਂ ਨੇ ਇਸ ਡਿਬੇਟ ਨੂੰ ਇਨੀਸ਼ੀਏਟ ਕੀਤਾ, ਉਹਨਾਂ ਨੇ ਬੜੀ ਮਜ਼ਬੂਤੀ ਨਾਲ ਇਸ ਕੇਸ ਨੂੰ ਪਲੀਡ ਕੀਤਾ ਔਰ ਜਿਹੜੇ ਉਹਨਾਂ ਦੇ ਲਫ਼ਜ਼ ਨੇ BBC ਦੀ ਕਵਰੇਜ ਵੀ ਮੈਂ ਡਿਸਕਸ ਕਰਾਂਗਾ ਕਿ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਭਾਰਤੀ ਜੇਲ੍ਹ 'ਚ ਲਗਾਤਾਰ ਜਗਤਾਰ ਸਿੰਘ ਜੌਲ, ਜਿਨ੍ਹਾਂ ਨੂੰ ਪਿਆਰ ਨਾਲ ਜੱਗੀ ਜੌਲ ਕਹਿੰਦੇ ਨੇ, ਤਸ਼ੱਦਦ ਹੋ ਰਿਹਾ, ਉਹਨਾਂ ਦੇ ਉੱਤੇ ਮੌਤ ਦੀ ਸਜ਼ਾ ਵਰਗੇ ਇਲਜ਼ਾਮ ਦੇ ਥੱਲੇ ਜਿਹੜਾ ਉਹਨਾਂ ਨੂੰ ਫੇਸ ਕਰਨੇ ਪੈ ਰਹੇ ਨੇ ਔਰ ਜਿਹੜੀ UK ਦੀ ਗਵਰਨਮੈਂਟ ਹੈ ਇਸ ਦੇ ਉੱਤੇ ਕੋਈ ਸੰਜੀਦਾ ਕਦਮ ਨਹੀਂ ਚੁੱਕ ਰਹੀ। ਔਰ ਡੋਮਿਨਿਕ ਰੌਬ ਨੇ ਕਿਹਾ ਕਿ ਜੀ ਅਸੀਂ ਜੱਗੀ ਜੌਲ ਦੀ ਭਲਾਈ ਲਈ ਹਰ ਪੋਸੀਬਲ ਕਦਮ ਚੁੱਕਾਂਗੇ ਔਰ ਅਸੀਂ ਜਿਹੜਾ ਇਸ ਇਸ਼ੂ ਨੂੰ ਹਾਇਰ ਲੈਵਲ ਤੇ ਭਾਰਤ ਸਰਕਾਰ ਕੋਲ ਚੁੱਕਾਂਗੇ। ਔਰ ਉਹਨਾਂ ਨੇ ਮਿਸਟਰ ਮਾਰਟਿਨ ਡੋਕਰਟੀ ਨੇ ਕਿਹਾ ਕਿ ਮੈਂ ਤੁਹਾਡੇ ਜਵਾਬ ਤੋਂ ਬਿਲਕੁਲ ਸੈਟੀਸਫਾਈਡ ਨਹੀਂ ਹੈ ਔਰ ਉਹਨਾਂ ਨੇ ਕਿਹਾ ਕਿ ਵੀ ਉਹਨਾਂ ਦੀ ਜਿਹੜੀ ਆਰਬਿਟਰੀ ਡਿਟੈਂਸ਼ਨ ਹੈ ਉਸ ਚੋਂ ਉਹਨਾਂ ਨੂੰ ਕੱਢਣ ਲਈ ਔਰ ਇੰਗਲੈਂਡ ਵਾਪਸ ਲਿਆਉਣ ਲਈ ਕਦਮ ਚੁੱਕੇ ਜਾਣ। ਔਰ ਉਹਨਾਂ ਨੇ ਮਾਰਟਿਨ ਡੋਕਰਟੀ ਨੇ ਇਹ ਵੀ ਕਿਹਾ ਵੀ ਇਹਦੇ ਬਾਵਜੂਦ ਕਿ ਪਾਰਲੀਮੈਂਟ ਨੂੰ ਪਹਿਲਾਂ ਵੀ ਸਰਕਾਰ ਵੱਲੋਂ ਭਰੋਸਾ ਦਿੱਤਾ ਗਿਆ ਪਰ ਕੋਈ ਇਫੈਕਟਿਵ ਕਦਮ ਨਹੀਂ ਚੁੱਕੇ ਗਏ। ਉਹਨਾਂ ਨੇ ਕਿਹਾ ਕਿ ਵੀ ਮੈਂ ਇੱਕ ਗੱਲ ਇਹਨਾਂ ਨੂੰ ਦੱਸ ਦੇਣਾ ਚਾਹੁੰਦਾ ਸਰਕਾਰ ਨੂੰ ਕਿ ਜਦੋਂ ਤੱਕ ਜੱਗੀ ਜੌਲ ਦੀ ਰਿਹਾਈ ਨਹੀਂ ਹੁੰਦੀ ਅਸੀਂ ਇਸ ਮਸਲੇ ਨੂੰ ਛੱਡਾਂਗੇ ਨਹੀਂ। ਔਰ ਉਹਨਾਂ ਨੇ ਕਿਹਾ ਵੀ ਮੈਂ ਇਸ ਮੰਤਰੀ ਦੇ ਨਾਲ 15 ਨਵੰਬਰ 2017 ਜਦੋਂ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਘੱਟੋ ਘੱਟ 20 ਵਾਰ ਇਹ ਇਸ਼ੂ ਡਿਸਕਸ ਕੀਤਾ ਔਰ ਇਹਦੇ ਬਾਵਜੂਦ ਜਿਹੜਾ ਇਹਨਾਂ ਦੇ ਕੰਨਾਂ ਤੇ ਵੀ ਜੂੰ ਨਹੀਂ ਰਿੰਗਦੀ ਹੈ। ਔਰ ਉਹਨਾਂ ਕਿਹਾ ਵੀ ਪਹਿਲਾਂ ਵੀ ਇਹਨਾਂ ਨੇ ਭਰੋਸਾ ਦਿੱਤਾ ਸੀ ਸੰਸਦ ਨੂੰ, 140 ਮੈਂਬਰਾਂ ਨੇ ਇੱਕ ਚਿੱਠੀ ਵੀ ਲਿਖੀ ਸੀ ਮੋਦੀ ਨੂੰ ਇਸ ਮਾਮਲੇ ਦੇ ਲਈ ਔਰ ਇਹਦੇ ਬਾਵਜੂਦ ਕੋਈ ਜਿਹੜੀ ਹੈ ਕਾਰਵਾਈ ਨਹੀਂ ਹੋਈ। ਔਰ ਗੋਲਮੋਲ ਜਵਾਬ ਦਿੰਦੇ ਆ ਡੋਮਿਨਿਕ ਰੌਬ ਨੇ ਕਿਹਾ ਕਿ ਜੀ ਅਸੀਂ ਸਿਵਲ ਔਰ ਜਿਹੜੇ ਕ੍ਰਿਮੀਨਲ ਕੇਸਿਸ ਨੇ ਉਹਨਾਂ 'ਚ ਅਸੀਂ ਕਿਸੇ ਦੇਸ਼ ਦੇ ਮੁਲਕ ਦੇ ਕਾਨੂੰਨ 'ਚ ਦਖਲਅੰਦਾਜ਼ੀ ਨਹੀਂ ਕਰ ਸਕਦੇ, ਅਸੀਂ ਤਾਂ ਮੈਡੀਕਲ ਤੇ ਲੀਗਲ ਜਿਹੜੀ ਏਡ ਹੈ ਉਹ ਇੰਡੀਪੈਂਡੈਂਟ ਤਰੀਕੇ ਨਾਲ ਮੁਹੱਈਆ ਹੋਏ ਇਸ ਦੇ ਉੱਤੇ ਗੱਲ ਕਰ ਸਕਦੇ ਹਾਂ। ਔਰ ਅਸੀਂ ਆਲਰੇਡੀ ਜਿਹੜਾ 6 ਮਈ ਨੂੰ ਭਾਰਤ ਦੇ ਫੋਰਨ ਮਿਨਿਸਟਰ ਦੇ ਨਾਲ ਇਹ ਜਿਹੜਾ ਨਿਰਪੱਖ ਟਰਾਇਲ ਇਸ ਮੁੱਦੇ ਨੂੰ ਚੁੱਕਿਆ ਔਰ ਜਦੋਂ ਮੰਤਰੀ ਜਵਾਬ ਵੀ ਦੇ ਰਿਹਾ ਸੀ ਉਹਦੀ ਕਾਫੀ ਟੋਕਾ ਟੋਕੀ ਕੀਤੀ ਗਈ ਕਿ ਭਾਈ ਇਹ ਤੁਸੀਂ ਬਿਲਕੁਲ ਕੋਈ ਕਾਰਵਾਈ ਨਹੀਂ ਕਰ ਰਹੇ। ਤਨਮਨਜੀਤ ਸਿੰਘ ਢੇਸੀ ਜਿਹੜੇ ਬੜੇ ਵੋਕਲ ਨੇ ਉਹਨਾਂ ਨੇ ਵੀ ਫਿਰ ਡਿਬੇਟ ਸ਼ਾਮਲ ਹੁੰਦਾ ਕਿਹਾ ਕਿ ਵੀ ਮੈਂ 2017 ਤੋਂ ਹੀ ਇਹ ਮਸਲਾ ਚੁੱਕ ਰਿਹਾ ਲੇਕਿਨ ਇਸ ਦੇ ਬਾਵਜੂਦ ਕਿ ਜੱਗੀ ਜੌਲ ਤੇ ਤਸ਼ੱਦਦ ਹੋ ਰਿਹਾ ਹੈ UK ਦੀ ਸਰਕਾਰ ਨੇ ਕੋਈ ਠੋਸ ਕਦਮ ਨਹੀਂ ਚੁੱਕਿਆ। ਉਹਨਾਂ ਕਿਹਾ ਕਿ ਭਾਈ ਉਹਨਾਂ ਦੇ ਉੱਤੇ ਸਖਤ ਤਸ਼ੱਦਦ ਢਾਇਆ ਜਾ ਰਿਹਾ ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਵੀ ਇਹ ਅਸੀਂ ਕਿਸੇ ਵੀ ਸੂਰਤ ਸਹਿਣ ਨਹੀਂ ਕਰਾਂਗੇ, ਅਦਾਲਤੀ ਕਾਰਵਾਈ ਨੂੰ ਲਟਕਾਇਆ ਜਾ ਰਿਹਾ ਤਾਂ ਕਿ ਜੱਗੀ ਜੌਲ ਦੀ ਜਿਹੜੀ ਹਿਰਾਸਤ ਹੈ ਉਸ ਨੂੰ ਲੰਬੇਰਿਆ ਕੀਤਾ ਜਾਏ। ਨਾਲ ਹੀ ਉਹਨਾਂ ਨੇ ਇੱਕ ਹੋਰ ਸੰਸਦ ਮੈਂਬਰ ਉਹਨਾਂ ਨੇ ਕਿਹਾ ਵੀ ਜੱਗੀ ਜੌਲ ਤਾਂ ਵਿਆਹ ਕਰਵਾਉਣ ਲਈ ਗਿਆ ਸੀ, ਉਹਨੂੰ ਪੁਲਿਸ ਨੇ ਚੁੱਕ ਲਿਆ, ਉਹ ਬਿਨਾਂ ਟਰਾਇਲ ਤੋਂ 4 ਸਾਲ ਤੋਂ ਜੇਲ੍ਹ 'ਚ ਬੰਦ ਹੈ ਔਰ ਇਹ ਕੈਸੀ ਸਰਕਾਰ ਹੈ ਜਿਹੜੀ ਕਿ ਆਪਣੇ ਸਿਟੀਜ਼ਨ ਦੇ ਹੱਕਾਂ ਦੀ ਵੀ ਜਿਹੜੀ ਹੈ ਉਹ ਰਾਖੀ ਨਹੀਂ ਕਰ ਸਕਦੀ। ਔਰ ਇੱਕ ਹੋਰ ਮੈਂਬਰ ਨੇ ਕਿਹਾ ਕਿ ਤੁਸੀਂ ਭਾਰਤ ਦੇ ਉੱਤੇ ਦੇਖਦੇ ਹੋ ਆ ਪੈਂਡੇਮਿਕ ਦੇ ਚੱਲਦਿਆਂ ਕਿਸ ਕਿਸਮ ਦੀ ਉਹਨਾਂ ਦੀ ਜਿਹੜੀ ਹੈ ਕਾਰਗੁਜ਼ਾਰੀ ਉਸ ਤੋਂ ਤੁਹਾਨੂੰ ਅੰਦਾਜ਼ਾ ਹੋ ਜਾਣਾ ਚਾਹੀਦਾ ਹੈ ਕਿ ਵੀ ਉਹ ਉੱਥੇ ਕੀ ਸਰਕਾਰ ਹੈ ਔਰ ਉਹਨਾਂ ਦੀਆਂ ਅਦਾਲਤਾਂ ਤੋਂ ਤੁਹਾਨੂੰ ਕਿਹੜਾ ਜਸਟਿਸ ਮਿਲੇਗਾ। ਔਰ ਇਸ ਸਾਰੇ ਦੇ ਚਲਦਿਆਂ ਹੋਰ ਵੀ ਜਿਹੜੇ ਮੈਂਬਰ ਪਾਰਲੀਮੈਂਟ ਨੇ ਕਾਫੀ ਲੰਬੀ ਸਟੋਰੀ ਹੈ ਕਿ ਵੀ ਕਿਵੇਂ ਉਹਨਾਂ ਨੇ ਆਵਾਜ਼ ਚੁੱਕੀ ਔਰ ਇਹ ਸਾਰੇ ਹੀ ਮੈਂਬਰ ਜਿਹੜੇ ਪਾਰਲੀਮੈਂਟ ਬੋਲੇ ਇਸ ਡਿਬੇਟ ਉਹਨਾਂ ਨੇ ਅਫਸੋਸ ਦਾ ਇਜ਼ਹਾਰ ਕੀਤਾ ਕਿ UK ਦੀ ਸਰਕਾਰ ਜਿਹੜੀ ਹੈ ਉਹ ਪ੍ਰੋਪਰ ਪ੍ਰੈਸ਼ਰ ਨਹੀਂ ਬਿਲਟ ਕਰ ਰਹੀ, ਐਵੇਂ ਜਿਹੜੀ ਆ ਗੋਂਗਲੂਆਂ ਤੋਂ ਮਿੱਟੀ ਝਾੜ ਰਹੀ ਹੈ। ਔਰ ਹਾਲਾਂ ਇਸ ਦੇ ਵਿੱਚ ਕੋਈ ਜਿਵੇਂ ਅਸੀਂ ਕਿਹਾ ਵੀ ਕੋਈ ਕੰਕਰੀਟ ਲਾਈਨ ਸਾਹਮਣੇ ਨਹੀਂ ਆਈ, ਇਹਦੇ ਬਾਵਜੂਦ ਜਿਹੜਾ ਭਾਰਤ ਦਾ ਹਾਈ ਕਮਿਸ਼ਨਰ ਹੈ UK ਦੇ ਵਿੱਚ ਉਹਨੇ ਇਸ ਦੇ ਉੱਤੇ ਵੀ ਬੜਾ ਸਟਰੋਂਗ ਪ੍ਰੋਟੈਸਟ ਕੀਤਾ ਕਿ ਇਹ ਡਿਬੇਟ ਹੀ ਕਿਉਂ ਹੋਈ। ਉਹਨੇ ਕਿਹਾ ਜੀ ਇਹ ਸਾਡਾ ਅੰਦਰੂਨੀ ਮਾਮਲਾ ਹੈ ਔਰ ਇਸ ਦੇ ਉੱਤੇ ਜਿਹੜਾ ਭਾਰਤੀ ਹਾਈ ਕਮਿਸ਼ਨ ਨੇ ਕਿਹਾ ਕਿ ਇਹ ਜਿਹੜਾ ਇਹਨਾਂ ਨੂੰ ਕੋਈ ਹੱਕ ਨਹੀਂ ਹੈ ਕਿ ਉਹ ਡਿਬੇਟ ਕਰਨ ਕਿਉਂਕਿ ਜਿਹੜੀ ਹੈ ਇਹ ਲੌਬਿੰਗ ਦਾ ਕੋਈ ਬੇਸ ਨਹੀਂ ਬਣਦਾ, ਉਹ ਇਹ ਭਾਰਤ ਦਾ ਮਾਮਲਾ ਹੈ। ਸੋ ਅਸੀਂ ਸਮਝਦੇ ਹਾਂ ਵੀ ਇਨ ਦਾ ਐਂਡ ਆਫ ਦਾ ਡੇ ਗੱਲ ਜੱਗੀ ਜੌਲ ਦੀ ਹੋਏ,
ਗੱਲ ਤਿਹਾੜ ਜੇਲ੍ਹ 'ਚ ਬੰਦ ਕਈ ਦਹਾਕਿਆਂ ਤੋਂ ਹੋਰ ਸਿੱਖ ਸਿਆਸੀ ਕੈਦੀਆਂ ਦੀ ਹੋਏ 26 ਜਨਵਰੀ 86 ਦੇ ਹਵਾਲੇ 26 ਜਨਵਰੀ 2021 ਦੇ ਹਵਾਲੇ ਨਾਲ ਅਸੀਂ ਦੇਖਦੇ ਹਾਂ ਕਿ 170 ਤੋਂ ਜ਼ਿਆਦਾ ਕਿਵੇਂ ਜਿਹੜੇ ਪੀਸਫੁਲੀ ਜਿਹੜੇ ਨੇ ਕਿਸਾਨ ਮੋਰਚੇ ਦਾ ਹਿੱਸਾ ਸੀ ਉਹਨਾਂ ਦੇ ਉੱਤੇ ਕਿਵੇਂ ਦੇ ਕੇਸ ਪਾਏ ਗਏ ਨੇ, ਕਿਵੇਂ ਉਹਨਾਂ ਨੂੰ ਜਿਹੜਾ ਥਾਂ ਥਾਈਂ ਜਿਹੜਾ ਅਜੇ ਵੀ ਹਰਾਸ ਕੀਤਾ ਜਾ ਰਿਹਾ, ਚੁੱਕਿਆ ਜਾ ਰਿਹਾ, ਇਹ ਸਭ ਇਹਨੂੰ ਹੀ ਇਹ ਗੁਲਾਮੀ ਦੀਆਂ ਅਲਾਮਤਾਂ ਨੇ। ਔਰ ਇਹ ਗੱਲ ਦੇ ਨਾਲ ਸਾਡਾ ਖਾਲਿਸਤਾਨ ਦੇ ਉੱਤੇ ਜਿਹੜਾ ਫੋਕਸ ਹੈ ਉਹ ਮੋਰ ਫੋਕਸਡ ਹੋਣਾ ਚਾਹੀਦਾ ਹੈ ਕਿ ਇਹਨਾਂ ਮੁਲਕਾਂ 'ਚ ਵੀ ਬੇਸ਼ੱਕ ਹਿਊਮਨ ਰਾਈਟਸ ਦੀ ਗੱਲ ਕਰਦੇ ਆ, ਇੱਥੇ ਵੀ ਅਸੀਂ ਲੌਬੀ ਕਰਦੇ ਹਾਂ, US ਕਮਿਸ਼ਨ ਆਫ ਇੰਟਰਨੈਸ਼ਨਲ ਰਿਲੀਜੀਅਸ ਫਰੀडम ਨੂੰ ਵੀ ਮੈਮੋ ਦਿੰਦੇ ਆ, ਸਟੇਟ ਡਿਪਾਰਟਮੈਂਟ ਨਾਲ ਵੀ ਗੱਲ ਕਰਦੇ ਆ। ਲੇਕਿਨ ਇੱਕ ਗੱਲ ਦਾ ਸਾਨੂੰ ਧਿਆਨ ਰਹੇ ਕਿ ਯੂਰਪੀਅਨ ਮੁਲਕ ਹੋਣ, ਇਹ ਨਾਰਥ ਅਮਰੀਕਨ ਮੁਲਕ ਹੋਣ, ਅਲਟੀਮੇਟਲੀ ਇਹ ਸਾਰੇ ਹੀ ਦੁਕਾਨਦਾਰ ਨੇ, ਵਪਾਰੀ ਨੇ, ਇਹਨਾਂ ਨੇ ਇਹ ਦੇਖਣਾ ਵੀ ਇਹਨਾਂ ਦਾ ਸੌਦਾ ਕਿਵੇਂ ਵਿਕਣਾ। ਸਾਨੂੰ ਆਪਣੇ ਹੱਕਾਂ ਲਈ ਖਲੋਣਾ ਪਏਗਾ, ਲੜਨਾ ਪਏਗਾ ਤੇ ਅਲਟੀਮੇਟ ਜਿਹੜਾ ਸਾਡੇ ਸਾਰੇ ਹੀ ਮਸਲਿਆਂ ਦਾ ਇੱਕੋ ਇੱਕ ਹੱਲ, ਜਿਹਨੂੰ ਪੰਜਾਬੀ 'ਚ ਕਹਿੰਦੇ ਨੇ 100 ਹੱਥ ਰੱਸਾ ਸਿਰੇ ਤੇ ਗੰਢ, ਉਹ ਖਾਲਿਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ। ਇਹ ਗੱਲ ਸਾਨੂੰ ਅੱਜ ਸਮਝ ਆ ਜਾਏ, ਹੋਰ 10 ਸਾਲ ਨੂੰ ਸਮਝ ਆਏ ਜਾਂ ਹੋਰ ਕਿੰਨੀ ਖਵਾਰੀ ਤੋਂ ਬਾਅਦ ਸਮਝ ਆਏਗੀ ਪਤਾ ਨਹੀਂ, ਪਰ ਇਸ ਤੋਂ ਬਿਨਾਂ ਸਾਡਾ ਨਾ ਆਨਰ ਉੱਥੇ ਮਹਿਫੂਜ਼ ਹੈ, ਨਾ ਸਾਡੀ ਹੋਂਦ, ਨਾ ਪਛਾਣ ਤੇ ਨਾ ਹੀ ਸਾਡੇ ਕੋਈ ਰਾਈਟਸ ਉੱਥੇ ਰਹਿਣਗੇ ਜਦੋਂ ਤੱਕ ਸਾਡਾ ਆਪਣਾ ਮੁਲਕ ਨਹੀਂ ਹੁੰਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਉੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।